ਵਿੱਚ ਫਿਰ ਬ੍ਰੇਕ ਤੋਂ ਬਾਅਦ ਹੋਣੇ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਮਰੀਕਾ ਯੂਨਿਟ ਦੇ ਪ੍ਰਧਾਨ ਸਰਦਾਰ ਬੂਟਾ ਸਿੰਘ ਖਰੋੜ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਬੀਬੀ ਜੀ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅੱਜ ਸਾਡੇ ਅਸੀਂ ਵੱਖ-ਵੱਖ ਮੁੱਦਿਆਂ ਦੇ ਉੱਪਰ ਵਿਚਾਰ ਜਾਣਨਾ ਚਾਹਾਂਗੇ। ਸਭ ਤੋਂ ਪਹਿਲਾਂ ਜਿਸ ਤਰ੍ਹਾਂ ਪੇਸ਼ਾਵਰ ਦੇ ਵਿੱਚ ਦਹਿਸ਼ਤਗਰਦਾਂ ਦੇ ਹੱਥੋਂ 132 ਸਟੂਡੈਂਟਸ ਅਤੇ 9 ਸਟਾਫ ਮੈਂਬਰ ਜਿਹੜੇ ਮਾਰੇ ਗਏ ਹਨ, ਇਸ ਟ੍ਰੈਜਿਕ ਇਨਸੀਡੈਂਟ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਬਹੁਤ ਇੱਕ ਦੁਖਦਾਈ ਘਟਨਾ ਹੋਈ ਆ। ਜਦੋਂ ਮੈਨੂੰ ਵੀ ਅੱਜ ਦੁਪਹਿਰੇ ਪਤਾ ਲੱਗਾ ਇਹ ਸਾਰੀ ਗੱਲਬਾਤ ਦਾ ਜੀ। ਹਾਂ, ਮਾਸੂਮ ਬੱਚਿਆਂ ਨੂੰ ਅੰਨ੍ਹੇਵਾਹ ਗੋਲੀਆਂ ਮਾਰ ਕੇ ਮਾਰ ਦੇਣਾ, ਤੇ ਮੇਰਾ ਖਿਆਲ ਆ ਵੀ ਜਿਹੋ ਜਿਹੀ ਇਹ ਤਾਲਿਬਾਨ ਮੂਵਮੈਂਟ ਨੂੰ ਚਲਾਉਣਾ ਚਾਹੁੰਦੇ ਨੇ, ਹਾਂਜੀ, ਇਹ ਮਾਸੂਮਾਂ ਦਾ ਕਤਲ ਕਰਕੇ ਮੂਵਮੈਂਟਾਂ ਹਮੇਸ਼ਾ ਖਤਮ ਹੋ ਜਾਂਦੀਆਂ ਹੁੰਦੀਆਂ, ਇਹ ਖਤਮ ਹੋ ਜਾਂਦੀਆਂ ਹੁੰਦੀਆਂ। ਤੇ ਬਹੁਤ ਇੱਕ ਦੁਖਦਾਈ ਘਟਨਾ ਮੇਰਾ ਖਿਆਲ ਆ ਬਈ ਇਹ ਵਰਲਡ ਦੇ ਵਿੱਚ ਕੋਈ ਪਹਿਲੀ ਇਹੋ ਜਿਹੀ ਘਟਨਾ ਹੋਊਗੀ ਜਿਹੜੀ ਇਹ ਅੱਜ ਪੇਸ਼ਾਵਰ ਦੇ ਵਿੱਚ ਵਾਪਰੀ ਹੈ। ਮੇਰਾ ਖਿਆਲ ਆ ਵੀ ਹਰ ਇਨਸਾਨ, ਹਰ ਬੱਚਿਆਂ ਵਾਲਾ ਆਪਣੇ ਦਿਲ ਤੇ ਹੱਥ ਰੱਖ ਕੇ ਵੇਖੇ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਨੇ। ਹਾਂਜੀ, ਤੇ ਬਹੁਤ ਮਾੜੀ ਘਟਨਾ, ਤੇ ਅਸੀਂ ਤਾਂ ਇਹਦੀ ਬਹੁਤ ਨਿਖੇਧੀ ਕਰਦੇ ਹਾਂ ਜੀ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ, ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਡੈਲੀਗੇਟ ਇਜਲਾਸ ਹੋਇਆ ਸੀ, ਇਸ ਬਾਰੇ ਸਾਡੇ ਦਰਸ਼ਕਾਂ ਨੂੰ ਪੂਰੇ ਵੇਰਵੇ ਦੇ ਨਾਲ ਜਾਣਕਾਰੀ ਦਿਓ। ਦੇਖੋ ਜੀ, ਇਹ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਤਿਹਾਸ ਹੈ, 95 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਹੋਂਦ ਚ ਆਈ ਸੀ ਜੀ। ਸਿੱਖ ਧਰਮ ਦੇ ਨੂੰ ਪ੍ਰੋਟੈਕਟ ਕਰਨ ਵਾਸਤੇ ਇੱਕ ਪੋਲੀਟੀਕਲ ਜਥੇਬੰਦੀ ਸੀ ਇਹ। ਹਾਂਜੀ। ਤੇ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੋਈ 80ਵੀਂ ਸਦੀ ਤੋਂ 81 ਤੱਕ ਮੈਂ ਕਹਿ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਰਵਾਇਤਾਂ ਮੁਤਾਬਕ ਕੰਮ ਕੀਤਾ। ਹਾਂਜੀ। ਉਹ ਤੋਂ ਬਾਅਦ ਇਹਨਾਂ ਨੇ 1995 ਜਾਂ 96 ਦੇ ਦਰਮਿਆਨ ਇਹਨਾਂ ਨੇ ਜਿਹੜੀ ਮੋਗਾ ਕਾਨਫਰੰਸ ਕੀਤੀ ਸੀ ਅਕਾਲੀ ਦਲ ਨੇ, ਤੇ ਉਹਦੇ ਵਿੱਚ ਇਹਨਾਂ ਨੇ ਇੱਕ ਮਤਾ ਪਾ ਦਿੱਤਾ ਸੀ ਕਿ ਇਹ ਹੁਣ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਆ, ਇਹ ਪੰਜਾਬੀ ਪਾਰਟੀ ਆ। ਹਾਂਜੀ। ਤੇ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਦੋਂ ਕਿਤੇ ਐਮਐਲਏ ਨੂੰ ਵੀ ਟਿਕਟ ਦਿੱਤਾ ਜਾਂਦਾ ਸੀ, ਖਾਸ ਕਰਕੇ ਉਹਦਾ ਇੱਕ ਕੰਡੀਸ਼ਨ ਹੁੰਦੀ ਸੀ ਕਿ ਉਹ ਸਾਬਤ ਸੂਰਤ ਹੋਵੇ, ਉਹ ਅੰਮ੍ਰਿਤਧਾਰੀ ਹੋਵੇ ਜੀ। ਹੁਣ ਤਾਂ ਇਹਨਾਂ ਦੇ ਬਹੁਤ ਐਮਐਲਏ ਜਿਹੜੇ ਨੇ ਉਹ ਮਤਲਬ ਹਿੰਦੂ ਜੈਂਟਲਮੈਨ ਵੀ ਨੇ, ਤੇ ਉਹ ਵੀ ਨੇ ਬਹੁਤੇ ਜਿਹੜੇ ਕੇਸਾਂ ਦੀ ਬੇਅਦਬੀ ਕਰਦੇ ਨੇ। ਸੋ ਉਹਦੇ ਤਹਿਤ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਮੈਂ ਤੁਹਾਨੂੰ ਬਿਲਕੁਲ ਥੋੜੀ ਬੈਕਗਰਾਉਂਡ ਦੱਸਣੀ ਚਾਹੁੰਦਾ ਜੀ। ਬਿਲਕੁਲ। ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਸ ਅਕਾਲੀ ਦਲ ਦੇ ਪ੍ਰਧਾਨ ਨੇ, ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 1 ਮਈ 1994 ਨੂੰ ਅਕਾਲ ਤਖਤ ਸਾਹਿਬ ਤੇ ਹੀ ਫੋਰਮ ਕੀਤਾ ਗਿਆ ਸੀ। ਉਸ ਟਾਈਮ ਦੇ ਜਿਹੜੇ ਜਥੇਦਾਰ ਸਨ, ਐਕਟਿੰਗ ਜਥੇਦਾਰ ਭਾਈ ਮਨਜੀਤ ਸਿੰਘ ਹੁਣਾਂ ਨੇ ਅਰਦਾਸ ਕਰਕੇ ਅਕਾਲ ਤਖਤ ਸਾਹਿਬ ਤੇ ਇਹਦਾ ਜਿਹੜਾ ਸਟਰਕਚਰ ਬਣਾਇਆ ਸੀਗਾ। ਹਾਂਜੀ। ਸੋ ਇਹ 95 ਸਾਲਾ ਜਿਹੜਾ ਡੈਲੀਗੇਟ ਇਜਲਾਸ 15 ਦਸੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਹੋਇਆ ਜੀ। ਉਹਦੇ ਵਿੱਚ ਇੱਕ ਤਾਂ ਸਿੱਖ ਰਾਜ ਦੀ ਜਿਹੜੀ ਗੱਲ ਹੈ ਉਹਨੂੰ ਦੁਹਰਾਇਆ ਗਿਆ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬੜਾ ਕਲੀਅਰ ਕੀਤਾ ਹਾਂਜੀ ਕਿ ਜਿਹੜਾ ਸਿੱਖ ਰਾਜ ਸੀ ਉਹਨੂੰ ਅੰਗਰੇਜ਼ਾਂ ਵੱਲੋਂ ਸਿਰਫ ਇੱਕ ਆਰਜੀ ਤੌਰ ਤੇ ਮੁਅੱਤਲ ਕੀਤਾ ਗਿਆ ਸੀ ਜੀ, ਨਾ ਕਿ ਉਹਨੂੰ ਪੱਕੇ ਤੌਰ ਤੇ ਡਿਸਮਿਸ ਕੀਤਾ ਗਿਆ ਸੀ, ਤੇ ਮੁਅੱਤਲ ਕਰਕੇ ਆਪਣੇ ਪ੍ਰਬੰਧ ਹੇਠ ਲਿਆਂਦਾ ਗਿਆ ਸੀ। ਹਾਂਜੀ। ਤੇ ਉਹ ਜਿਹੜਾ ਮੁਅੱਤਲ ਕੀਤਾ ਹੋਇਆ ਰਾਜ ਹੈ, ਉਹ ਸਾਡਾ ਸਭਨਾਂ ਦਾ ਫਰਜ਼ ਬਣਦਾ ਦੁਬਾਰਾ ਬਹਾਲ ਕਰਨ ਦਾ। ਹਾਂਜੀ। ਉਸ ਤੋਂ ਬਾਅਦ ਉੱਥੇ 5 ਨੁਕਾਤੀ ਪ੍ਰੋਗਰਾਮ ਵੀ ਜਿਹੜੇ ਆ ਉਹ ਦਿੱਤੇ ਗਏ ਨੇ ਕੌਮ ਨੂੰ, ਜਿਹਦੇ ਵਿੱਚ ਆਗਾਮੀ ਸ਼੍ਰੋਮਣੀ ਕਮੇਟੀ ਤੇ ਵਿਧਾਨ ਸਭਾ ਦੀਆਂ ਚੋਣਾਂ ਦੀ ਸ਼ਮੂਲੀਅਤ ਕਰਨਾ, ਤੇ ਨਾਲ ਪਾਰਟੀ ਜਿਹੜੀ ਆ ਉਹ ਇੱਕ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਵੀ ਜਥੇਬੰਦ ਕਰਨ ਜਾ ਰਹੀ ਆ। ਹਾਂਜੀ। ਤੇ ਉਸ ਦੇ ਨਾਲ ਹੀ ਸਿੱਖ ਜਸਟਿਸ ਕਮਿਸ਼ਨ ਦੀ ਕਾਇਮੀ, ਤੇ ਪੰਥਕ ਲਹਿਰ, ਤੇ ਸ਼੍ਰੋਮਣੀ ਅਕਾਲੀ ਦਲ ਅਤੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦਾ ਵੀ ਐਲਾਨ ਲਿਆ ਗਿਆ। ਹਾਂਜੀ। ਇਹ ਵੀ 5 ਨੁਕਾਤੀ ਪ੍ਰੋਗਰਾਮ ਜਿਹੜੇ ਉੱਥੇ ਸਰਬਸੰਮਤੀ ਨਾਲ ਡੈਲੀਗੇਟ ਇਜਲਾਸ ਦੇ ਵਿੱਚ ਪਾਸ ਕੀਤੇ ਗਏ ਨੇ ਜੀ। Well, good to hear, ਵੀਰ ਜੀ। ਤੇ ਵੀਰ ਜੀ, ਹੁਣ ਅਸੀਂ RSS ਦੇ ਮੁੱਦਿਆਂ ਵੱਲ ਵੀ ਆਨੇ। ਜਿਸ ਤਰ੍ਹਾਂ RSS ਵੱਲੋਂ ਅੱਜ ਕੱਲ ਮੁਸਲਮਾਨਾਂ ਤੇ ਈਸਾਈਆਂ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਉਹਨਾਂ ਦਾ, ਇਸ ਨੂੰ ਉਹਨਾਂ ਨੇ ਘਰ ਵਾਪਸੀ ਦਾ ਨਾਮ ਦਿੱਤਾ ਹੋਇਆ। ਐਜ਼ ਯੂ ਆਲਰੇਡੀ ਨੋ ਕਿ ਆਗਰੇ ਦੇ ਵਿੱਚ ਉਹਨਾਂ ਨੇ ਆਲਰੇਡੀ 250 ਮੁਸਲਮਾਨ ਕਨਵਰਟ ਕਰ ਦਿੱਤੇ ਨੇ, ਐਂਡ ਉਹ ਇਸ ਕ੍ਰਿਸਮਸ ਦੇ ਮੌਕੇ 5000 ਹੋਰ ਅਲੀਗੜ੍ਹ ਦੇ ਨੇੜੇ 5000 ਦੇ ਨੇੜੇ ਮੁਸਲਮਾਨ ਤੇ ਈਸਾਈਆਂ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਸਭ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਹਾਂ, ਦੇਖੋ ਜੀ, ਮੈਂ ਸਮਝਦਾ ਕਿ ਜਿਸ ਧਰਮ ਦੇ ਵਿੱਚ ਆਪਾਂ ਜੰਮੇ ਪਲੇ ਆ, ਵੱਡੇ ਹੋਏ ਆ, ਹਾਂਜੀ, ਇਹ ਦੁਨੀਆ ਦਾ ਇੱਕ ਨਵੀਨ ਤੇ ਬਹੁਤ ਅੱਛਾ ਧਰਮ ਹੈ, ਜਿਹਦੇ ਵਿੱਚ ਇਹ ਧਰਮ ਕਨਵਰਜਨ ਦੇ ਵਿੱਚ ਬਲੀਵ ਨਹੀਂ ਕਰਦਾ। ਉਹ ਆਪਣੇ ਆਪ ਆਉਂਦਾ ਤੇ ਹਮੇਸ਼ਾ ਉਹਦਾ ਵੈਲਕਮ ਹੈ ਜਿਸ ਧਰਮ ਦੇ ਵਿੱਚ ਕੋ ਆਇਆ। ਹਾਂਜੀ। ਤੇ ਮੈਂ ਸਮਝਦਾ ਕਿ ਦੁਨੀਆ ਦਾ ਸਾਈ ਧਰਮ ਵੀ, ਹਿੰਦੂ ਧਰਮ ਵੀ, ਮੁਸਲਮਾਨ ਧਰਮ, ਇਹ ਹਮੇਸ਼ਾ
ਦੂਸਰੇ ਧਰਮਾਂ ਨੂੰ ਕਨਵਰਟ ਕਰਦੇ ਆਏ ਨੇ, ਭਾਵੇਂ ਲਾਲਚ ਦੇ ਕੇ ਚਾਹੇ ਭੈ ਦੇ ਵਿੱਚ। ਹਾਂਜੀ। ਤੇ ਸਿੱਖ ਧਰਮ ਨੇ ਹਮੇਸ਼ਾ ਕਦੇ ਨਹੀਂ ਕੀਤਾ। ਸੋ ਜੋ ਅੱਜ ਹਿੰਦੁਸਤਾਨ ਦੀ ਸਰਕਾਰ ਹੈ ਜੀ, ਮੈਂ ਉਹਦੇ ਚ ਇੱਕ ਤੁਹਾਨੂੰ ਭੁੱਲ ਗਿਆ ਡੈਲੀਗੇਟ ਇਜਲਾਸ ਦੇ ਵਿੱਚ ਇੱਕ ਜਿਹੜਾ ਬਹੁਤ ਵੱਡਾ ਫੈਸਲਾ ਕੀਤਾ ਗਿਆ। ਮੈਂ ਦੁਬਾਰਾ ਫਿਰ RHS ਦੇ ਇਹ ਮੁੱਦੇ ਤੇ ਆਉਣਾ ਜੀ। ਫਰਵਰੀ ਮਹੀਨੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਬਹੁਤ ਵੱਡਾ ਸੈਮੀਨਾਰ ਕੀਤਾ ਜਾ ਰਿਹਾ ਘੱਟ ਗਿਣਤੀਆਂ ਵਾਸਤੇ। ਹਾਂਜੀ। ਖਾਸ ਕਰਕੇ ਹਿੰਦੁਸਤਾਨ ਚ ਕੋਈ 22 ਕਰੋੜ ਤੇ ਮੁਸਲਮਾਨ ਨੇ, ਦਲਿਤ ਨੇ, ਸਿੱਖ ਨੇ ਤੇ ਈਸਾਈ ਪਾ ਕੇ ਕੁਝ 60 ਕਰੋੜ ਬਣਦੇ ਨੇ। ਹਾਂਜੀ। 60 ਕਰੋੜ ਦੀ ਆਬਾਦੀ ਆ ਘੱਟ ਗਿਣਤੀਆਂ ਦੀ, ਜਿਨ੍ਹਾਂ ਦੀ ਮੌਜੂਦਾ ਸਰਕਾਰ ਦੇ ਵਿੱਚ ਕੋਈ ਨੁਮਾਇੰਦਗੀ ਨਹੀਂ ਚੰਗੀ ਤਰ੍ਹਾਂ ਹੈਗੀ ਜੀ। ਸੋ ਅਸੀਂ ਇਹ ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਸੈਮੀਨਾਰ ਕਰਨ ਜਾ ਰਹੇ ਹਾਂ, ਇਹੀ ਅਵੇਅਰਨੈਸ ਪੈਦਾ ਕਰਨ ਵਾਸਤੇ, ਜਿਹਦੇ ਵਿੱਚ ਖਾਸ ਕਰਕੇ ਧਰਮ ਦੀ ਪਰਿਵਰਤਨ ਹੋ ਰਹੀ ਆ। ਜਿਹੜੀ ਹਿੰਦੁਸਤਾਨ ਦੀ ਸਰਕਾਰ ਆ ਇਹ ਮੈਜੋਰਿਟੀ ਇੱਕ ਧਰਮ ਦੀ ਇੱਕ ਹਿੰਦੂ ਸਟੇਟ ਬਣਾਉਣ ਤੇ ਤੁਲੇ ਹੋਏ ਨੇ। ਜੀ ਬਿਲਕੁਲ। ਸੋ ਇਸ ਵੇਲੇ ਜਿਹੜੀਆਂ ਹਿੰਦੁਸਤਾਨ ਦੀਆਂ ਘੱਟ ਗਿਣਤੀਆਂ ਨੇ ਉਹਨਾਂ ਦੇ ਅੰਦਰ ਇੱਕ ਬਹੁਤ ਵੱਡਾ ਭੈ ਫੀਦ ਹੋਏ ਨੇ ਉਹ। ਹਾਂਜੀ। ਸੋ ਸਾਨੂੰ ਹਮੇਸ਼ਾ ਇਸ ਗੱਲ ਤੋਂ ਅਵੇਅਰ ਵੀ ਰਹਿਣਾ ਚਾਹੀਦਾ। ਅਗਰ ਜੇ ਹੋਰ ਧਰਮਾਂ ਦੇ ਲੋਕਾਂ ਦਾ ਇਹਨਾਂ ਨੇ ਧਰਮ ਪਰਿਵਰਤਨ ਕੀਤਾ ਵੀ ਆ, ਮੇਰਾ ਖਿਆਲ ਆ ਵੀ ਸਾਨੂੰ ਬਹੁਤ ਨੰਗੇ ਚਿੱਟੇ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਆ। ਔਰ ਸਿੱਖ ਧਰਮ ਇਹਦੇ ਵਿੱਚ ਬਿਲਕੁਲ ਕਨਵਰਜੈਂਸ ਬਲੀਵ ਨਹੀਂ ਕਰਦਾ। ਸਿੱਖ ਧਰਮ ਇਸ ਗੱਲ 'ਚ ਬਲੀਵ ਕਰਦਾ ਜਿਹੜਾ ਵੀ ਆਪਣੇ ਆਪ ਨੂੰ ਤਿਆਰ ਕਰਕੇ ਸਿੱਖ ਧਰਮ 'ਚ ਆਇਆ, ਸਿੱਖ ਧਰਮ ਨੇ ਉਹਨੂੰ ਹੀ ਅਡਾਪਟ ਕੀਤਾ। ਕਿਸੇ ਨੂੰ ਨਾ ਭੈ ਦੇ ਅੰਦਰ ਨਾ ਲਾਲਚ ਦੇ ਕੇ ਸਿੱਖ ਧਰਮ ਨੇ ਕਦੇ ਕਿਸੇ ਨੂੰ ਲਿਆਂਦਾ। ਸੋ ਮੈਂ ਤਾਂ ਆਪਣੀ ਕੌਮ ਨੂੰ ਇਹ ਬੇਨਤੀ ਕਰਾਂਗਾ ਕਿ ਸਾਨੂੰ ਆਪਣੇ ਪਿੰਡਾਂ ਦੇ ਵਿੱਚ, ਆਪਣੇ ਪਰਿਵਾਰਾਂ ਦੇ ਵਿੱਚ ਸਾਨੂੰ ਅਵੇਅਰਨੈਸ ਰੱਖਣ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਦਾ ਚਲਾਇਆ ਹੋਇਆ ਪੰਥ, ਗੁਰੂ ਨਾਨਕ ਪਾਤਸ਼ਾਹ ਨੇ 2 ਵੱਡੇ ਧਰਮਾਂ ਦੇ ਵਿੱਚ ਇੱਕ ਧਰਮ ਚਲਾਇਆ, ਖਾਲਸਾ ਪੰਥ। ਹਾਂਜੀ। ਜਿਸ ਨੂੰ ਕੰਪਲੀਟ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸਾ ਪੰਥ ਦਾ ਰੂਪ ਦਿੱਤਾ। ਸੋ ਇਹ ਬੜਾ ਨਿਰਾਲਾ ਪੰਥ ਹੈ ਜਿਹਦੀ ਅਟਰੀ ਪਛਾਣ ਹੈ ਤੇ ਇਹਨੂੰ ਕਾਇਮ ਰੱਖਿਆ ਜਾਵੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਰੀਸੈਂਟਲੀ ਕੈਪਟਨ ਅਰਮਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਕਿਹਾ ਸੀਗਾ ਕਿ ਜਿਸ ਤਰ੍ਹਾਂ ਭਾਰਤ ਦਾ ਜਿਹੜਾ ਸੰਵਿਧਾਨ ਦਾ ਆਰਟੀਕਲ 25 ਹੈ ਉਸ ਦੇ ਵਿੱਚ ਚੇਂਜਸ ਕਰਨ ਦੀ ਜ਼ਰੂਰਤ ਨਹੀਂ ਹੈ, ਬਿਕੋਜ਼ ਸਿੱਖ ਧਰਮ ਸਿਰਫ 500 ਸਾਲ ਪੁਰਾਣਾ, ਉਸ ਤੋਂ ਪਹਿਲਾਂ ਸਾਡੇ ਜਿਹੜੇ ਐਨਸੈਸਟਰ ਸੀਗੇ, ਜੋ ਸਾਡੇ ਪੂਰਵਜ ਸੀਗੇ, ਸਾਰੇ ਹਿੰਦੂ ਸੀਗੇ, ਉਹ ਸਾਨੂੰ ਹਿੰਦੂ ਕਹਿ ਰਿਹਾ ਹੈ। ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਮੇਰਾ ਖਿਆਲ ਹੈ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਤਾਂ ਉਹ ਕਹਿੰਦੇ ਅਸੀਂ ਕਿਤਾਬਾਂ ਲਿਖਦੇ ਹਾਂ, ਉਹਨਾਂ ਨੂੰ ਸਿੱਖ ਹਿਸਟਰੀ ਪੜ੍ਹਨ ਦੀ ਲੋੜ ਹੈ। ਹਾਂਜੀ। ਗੁਰੂ ਨਾਨਕ ਪਾਤਸ਼ਾਹ ਨੇ ਬਹੁਤ ਵੱਡਾ ਸੰਘਰਸ਼ ਕਰਕੇ 2 ਵੱਡੇ ਧਰਮਾਂ ਦੇ ਵਿਚਾਲੇ ਇੱਕ ਸਿੱਖ ਧਰਮ ਚਲਾਇਆ ਜੀ। ਤੇ ਸਿੱਖ ਧਰਮ ਦੇ ਕੋਲ ਜਿਹੜੇ ਇੱਕ ਕੌਮ ਦੇ ਵਿੱਚ ਗੁਣ ਹੁੰਦੇ ਨੇ ਉਹਨਾਂ ਨਾਲ ਵੀ ਵੱਡੇ ਗੁਣ ਹੈ ਇਸ ਕੌਮ ਦੇ ਵਿੱਚ। ਇਹ ਕੰਪਲੀਟ ਨੇਸ਼ਨ ਹੈ, ਇੱਕ ਕੰਪਲੀਟ ਕੌਮ ਹੈ, ਇਹਨਾਂ ਦੇ ਕੋਲ ਆਪਣਾ ਧਾਰਮਿਕ ਗ੍ਰੰਥ ਹੈ ਜੀ। ਸੋ ਜਿਹੜਾ ਕੈਪਟਨ ਸਾਹਿਬ ਦਾ ਪਰਿਵਾਰਕ ਰਵਾਇਤੀ ਇਹਨਾਂ ਦਾ ਰੰਗ ਢੰਗ ਰਿਹਾ, ਮੈਨੂੰ ਕਹਿਣਾ ਨਹੀਂ ਚਾਹੀਦਾ ਪਰ ਮੈਂ ਕਹਿਣ ਤੋਂ ਗੁਰੇਜ਼ ਵੀ ਨਹੀਂ ਕਰਾਂਗਾ। ਜਿਸ ਪਰਿਵਾਰ ਨੇ ਅੱਜ ਤੱਕ ਆਪਣੀਆਂ ਰਿਸ਼ਤੇਦਾਰੀਆਂ ਹਿੰਦੂ ਰਾਜਪੂਤ ਰਾਜਿਆਂ ਨਾਲ ਰੱਖੀਆਂ ਹੋਣ ਜੀ, ਮੇਰਾ ਖਿਆਲ ਹੈ ਵੀ ਉਹਨਾਂ ਰਿਸ਼ਤੇਦਾਰੀਆਂ ਤੇ ਮੋਹਰ ਲਾਉਣ ਵਾਸਤੇ ਸਾਰੀ ਕੁਛ ਬਿਆਨਬਾਜ਼ੀ ਕੀਤੀ ਜਾ ਰਹੀ ਆ ਜੀ। ਸਿੱਖ ਕੌਮ ਇੱਕ ਅਗਰੀ ਕੌਮ ਹੈ, ਨਿਰਾਲੀ ਕੌਮ ਹੈ, ਔਰ ਅੰਗਰੇਜ਼ਾਂ ਨੇ ਵੀ ਇਹਨੂੰ ਕੌਮ ਮੰਨਿਆ, ਮੁਗਲਾਂ ਨੇ ਵੀ ਇਹਨੂੰ ਕੌਮ ਮੰਨਿਆ। ਇਹਦਾ ਆਪਣਾ ਨੇਸ਼ਨ ਸੀ, ਇਹਦੀ ਆਪਣੀ ਜ਼ਮੀਨ ਸੀ। ਸੋ ਇਸ ਕਰਕੇ ਦੇਖੋ ਉਸ ਵੇਲੇ ਦੇ ਸਿੱਖ ਕੋਈ ਮਤਲਬ ਐਸੇ ਤਾਂ ਨਹੀਂ ਸੀ ਵੀ ਜਿਹੜਾ ਉਹਨਾਂ ਨੂੰ ਪਤਾ ਨਹੀਂ ਸੀ। ਉਸ ਵੇਲੇ 2 ਨੁਮਾਇੰਦੇ ਸੀ ਸਿੱਖਾਂ ਦੇ, ਸਰਦਾਰ ਹੁਕਮ ਸਿੰਘ ਤੇ ਭੁਪਿੰਦਰ ਸਿੰਘ ਮਾਨ। ਉਹਨਾਂ ਨੇ ਸੰਵਿਧਾਨ ਦੇ ਖਰੜੇ ਤੇ ਸਾਈਨ ਹੀ ਨਹੀਂ ਸੀ ਕੀਤੇ ਜਦੋਂ ਉਹਨਾਂ ਨੇ ਕਿਹਾ ਕਿ ਬੋਧੀ, ਜ਼ੈਨੀ ਤੇ ਸਿੱਖ ਜਿਹੜੇ ਨੇ ਦੇ ਆਰ ਪਾਰਟ ਆਫ ਹਿੰਦੂ। ਹਾਂਜੀ। ਸੋ ਸਿੱਖਾਂ ਦੇ ਗੁਰੂ ਸਾਹਿਬਾਨਾਂ ਨੇ ਇੱਕ ਇਹਦੀ ਨਿਰਾਲੀ ਕੌਮ ਕਰਕੇ ਇਹਦੀ ਵੱਖਰੀ ਲੀਕ ਖਿੱਚੀ ਆ, ਜਿਹਦੀ ਭਾਈ ਗੁਰਦਾਸ ਨੇ ਹਮ ਨੇ ਵੀ ਭਰੀ ਆ। ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸੋ ਕੈਪਟਨ ਸਾਹਿਬ ਨੂੰ ਮੇਰਾ ਖਿਆਲ ਆ ਸਿੱਖ ਇਤਿਹਾਸ ਪੜ੍ਹਨ ਦੀ ਲੋੜ ਹੈ ਜੀ। ਤੇ ਵਿੱਚ ਜਿਸ ਤਰ੍ਹਾਂ ਮੋਹਨ ਭਾਗਵਤ ਨੇ ਸਾਨੂੰ ਕਿਹਾ ਕਿ ਸਿੱਖ ਧਰਮ ਜਿਹੜਾ ਹਿੰਦੂਆਂ ਦਾ ਹਿੱਸਾ, ਜਾਂ ਫਿਰ ਇਸ ਵੇਲੇ ਕਾਫੀ ਬੀਜੇਪੀ ਲੀਡਰਸ ਆ ਉਹ ਵੀ ਚਾਹੁੰਦੇ ਆ ਕਿ ਜਿਹੜਾ ਸਕੂਲਾਂ ਦੇ ਵਿੱਚ ਗੀਤਾ ਚਲਾਈ ਜਾਵੇ। ਉਸ ਵੇਲੇ ਤਾਂ ਕਦੀ ਵੀ ਬਾਦਲ ਅਕਾਲੀ ਦਲ ਨੇ ਕਦੀ ਵੀ ਕੋਈ ਸਟੈਂਡ ਨਹੀਂ ਲਿੱਤਾ ਸਿੱਖਾਂ ਦੇ ਨਾਲ। ਪਰ ਜਿਸ ਤਰ੍ਹਾਂ ਹੁਣ ਆਰਟੀਕਲ 25 ਦੀ ਗੱਲ ਆਈ, ਹੁਣ ਫਟਾਫਟ ਉਹ ਕਹਿ ਰਿਹਾ ਕਿ ਆਰਟੀਕਲ 25 ਨੂੰ ਚੇਂਜ ਕਰਨ ਦੀ ਜ਼ਰੂਰਤ ਹੈ, ਬਿਕੋਜ਼ ਸਿੱਖ ਕੌਮ ਹਿੰਦੂਆਂ ਦਾ ਹਿੱਸਾ ਨਹੀਂ ਹਨ, ਜਾਂ ਫਿਰ ਸਾਨੂੰ ਸਿੱਖ ਵੱਖਰੀ ਕੌਮ ਹੈ। ਵਾਟ ਡੂ ਯੂ ਥਿੰਕ ਉਹਨੂੰ ਇਹਦੇ ਪਿੱਛੇ ਕੀ ਲਾਭ ਹੋਏਗਾ? Why he's helping us right now? ਦੇਖੋ ਰੀਤ ਜੀ, ਗੱਲ ਇਹ ਆ ਵੀ ਹਿੰਦੂ ਜਿਹੜੀ ਮੈਜੋਰਿਟੀ ਉਹ ਤਾਂ ਪਹਿਲਾਂ ਤੋਂ ਕਹਿੰਦੀ ਆਈ ਆ ਵੀ ਜਿਹੜਾ 25 ਧਾਰਾ ਹੈਗੀ ਆ ਉਹ ਬਿਲਕੁਲ ਜਾਇਜ਼ ਹੈ ਜੀ। ਪਰ ਗੱਲ ਇਹ ਆ ਵੀ ਅਕਾਲੀਆਂ ਨੇ ਵੀ ਕਦੇ 25 ਧਾਰਾ ਸਾੜੀ, ਕਦੇ ਸਾੜ ਦਿੱਤੀ, ਕਦੇ ਛੱਡ ਦਿੱਤੀ। ਹੁਣ ਸਵਾਲ ਅੱਜ ਇਹ ਆ ਵੀ ਇਹਨਾਂ ਦੇ ਮੂੰਹ ਦੀ ਹੱਡੀ ਵਾਲਾ ਕੰਮ ਹੋ ਗਿਆ ਵੀ ਹੁਣ ਇਹ ਗੱਲ ਚੱਲੀ ਆ ਸਾਰੀ ਬਾਹਰਲੇ ਮੁਲਕਾਂ ਤੋਂ 25 ਧਾਰਾ ਦੀ, ਕਿਉਂਕਿ
ਅਮਰੀਕਾ ਦੇ ਸਾਡੇ ਪ੍ਰੈਜ਼ੀਡੈਂਟ ਸਾਹਿਬ ਜਿਹੜੇ ਵਿਜ਼ਿਟ ਕਰਨ ਜਾ ਰਹੇ ਨੇ ਜੀ 26 ਜਨਵਰੀ ਨੂੰ। ਹਾਂਜੀ। ਸੋ ਇੱਥੇ ਜਿਹੜੀ ਸਿੱਖਾਂ ਨੇ ਜਾਂ ਸਿੱਖ ਜਥੇਬੰਦੀਆਂ ਨੇ ਹੁਣ ਜਿਹੜੀ ਇਹ ਚਲਾਈ ਹੋਈ ਆ ਮੂਵਮੈਂਟ, ਹਾਂਜੀ, ਪਟੀਸ਼ਨ ਫਾਈਲ ਕਰਨ ਦੀ, ਉਹ ਤੋਂ ਘਬਰਾ ਕੇ ਇਹ ਵੀ ਹੁਣ 25 ਧਾਰਾ ਦੇ ਜਿਹੜੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਪੰਜਾਬ ਦੇ ਵਿੱਚ। ਜੀ ਸੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਤਾਂ ਬਹੁਤ ਦੇਰ ਤੋਂ ਸਿੱਖਾਂ ਦੀ ਆਜ਼ਾਦੀ ਦੀ ਗੱਲ ਜਾਂ 25 ਧਾਰਾ ਨੂੰ ਕੰਡੈਮ ਕੀਤਾ ਹੋਇਆ। ਮੈਂ ਕਹਿੰਦਾ ਦੇਰ ਆਏ ਦਰੁਸਤ ਆਏ, ਜੇ ਸੁਖਬੀਰ ਹੋਣੀ ਇਹਦੇ ਤੇ ਪਹਿਰਾ ਦਿੰਦੇ ਆ, ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਇਸ ਗੱਲ ਦਾ। ਹਾਂਜੀ ਜੀ। ਵੈਲ ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਇਹਨਾਂ ਮੁੱਦਿਆਂ ਦੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਗਿਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।